ਜਿਹੜੇ ਲੋਕਾਂ ਨੇ ਸ਼ਰੇਆਮ ਸਿੱਖ ਕਤਲੇਆਮ ਕੀਤੀ ਹੋਵੇ ਉਹਨਾਂ ਨੂੰ ਅਜੇ ਤੱਕ ਜਿਹੜਾ ਸੀ ਸਜ਼ਾਵਾਂ ਕਿਉਂ ਨਹੀਂ ਮਿਲ ਸਕੀਆਂ? ਇਹਦੇ ਪਿੱਛੇ ਕਾਰਨ ਕੀ ਨਜ਼ਰ ਆਉਂਦਾ? ਅਸਲ ਦੇ ਵਿੱਚ ਘਾਟ ਕਿੱਥੇ ਰਹੀ ਹੈ? ਇਹ ਸਰਕਾਰਾਂ ਦੀ ਨਾਲਾਇਕੀ ਹੈਗੀ ਆ। ਲੰਬਾ ਸਮਾਂ ਕਾਂਗਰਸ ਸਰਕਾਰ ਨੇ ਰਾਜ ਕੀਤਾ ਤੇ ਕਾਂਗਰਸ ਸਰਕਾਰ ਨੇ ਤੇ ਉਹਨਾਂ ਕਾਤਲਾਂ ਨੂੰ ਬਚਾਉਣਾ ਹੀ ਸੀਗਾ। ਜਦੋਂ ਰਾਜੀਵ ਗਾਂਧੀ ਨੇ ਪ੍ਰਧਾਨ ਮੰਤਰੀ ਬਣਨ ਦੀ ਸਹੁੰ ਚੁੱਕੀ ਤਾਂ ਉਸ ਤੋਂ ਬਾਅਦ ਉਹਨੇ ਇੱਕ ਮੀਟਿੰਗ ਬੁਲਾਈ ਜਿਹਦੇ ਵੀ ਇਲਾਕੇ ਵਿੱਚ ਸਭ ਤੋਂ ਜ਼ਿਆਦਾ ਕਤਲੇਆਮ ਹੋਏਗਾ, ਸਭ ਤੋਂ ਜ਼ਿਆਦਾ ਸਿੱਖਾਂ ਦੀਆਂ ਪ੍ਰਾਪਰਟੀਆਂ ਨੂੰ ਅੱਗਾਂ ਲਾਈਆਂ ਜਾਣਗੀਆਂ, ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟੀਆਂ ਜਾਣਗੀਆਂ, ਉਹਨਾਂ ਨੂੰ ਸਭ ਤੋਂ ਵੱਡੇ ਅਹੁਦਿਆਂ ਦੇ ਨਾਲ ਨਵਾਜਾਂਗੇ। ਔਰ ਉਹਨਾਂ ਨੇ ਉਹ ਕੀਤਾ ਵੀ। ਰਾਜੀਵ ਗਾਂਧੀ ਨੇ ਔਰ ਜਾਂ ਪਿੱਛੋਂ ਸੋਨੀਆ ਗਾਂਧੀ ਨੇ, ਜੋ ਵੀ ਕਾਂਗਰਸ ਨੇ, ਉਹਨਾਂ ਨੂੰ ਵੱਡੇ ਵੱਡੇ ਅਹੁਦੇ ਦਿੱਤੇ, ਮੰਤਰੀ ਬਣਾਏ, ਸਭ ਕੁਝ ਕੀਤਾ। ਉਹਨਾਂ ਨੂੰ, ਉਹਨਾਂ ਕਾਤਲਾਂ ਨੂੰ ਵੱਡੀਆਂ ਵੱਡੀਆਂ, ਅੱਜ ਵੀ ਇੱਕ ਜਿਹੜਾ ਕਮਲਨਾਥ ਹੈਗਾ ਉਹਨੂੰ ਮੁੱਖ ਮੰਤਰੀ ਦਾ ਅਹੁਦਾ ਮਿਲਿਆ ਹੋਇਆ। ਪਰ ਬੜੀ ਸ਼ਰਮ ਦੀ ਗੱਲ ਆ, ਸਾਡੇ ਵਾਸਤੇ ਬੜੀ ਅਫਸੋਸ ਦੀ ਗੱਲ ਆ ਕਿ ਅਸੀਂ ਕਿਹੜੇ ਹਿੰਦੁਸਤਾਨ ਕਹਿੰਦੇ, ਆਜ਼ਾਦ ਹਿੰਦੁਸਤਾਨ। ਸਾਡੇ ਵਾਸਤੇ ਆਜ਼ਾਦ ਹਿੰਦੁਸਤਾਨ ਨਹੀਂ, ਅਸੀਂ ਅੱਜ ਵੀ ਗੁਲਾਮ ਹੈਗੇ ਆ, ਸਰਕਾਰਾਂ ਦੇ ਗੁਲਾਮ ਹੈਗੇ ਆ ਅਸੀਂ। ਜਿਨ੍ਹਾਂ ਸਿੱਖਾਂ ਨੇ ਹਿੰਦੁਸਤਾਨ ਨੂੰ ਆਜ਼ਾਦ ਕਰਨ ਵਾਸਤੇ, ਇਸ ਪੰਜਾਬ ਦੇ ਵਾਸਤੇ ਇੰਨੀਆਂ ਵੱਡੀਆਂ ਕੁਰਬਾਨੀਆਂ ਦਿੱਤੀਆਂ, ਉਹਨਾਂ ਸਿੱਖਾਂ ਨੂੰ ਚੁਣ ਕੇ 10,000 ਸਿੱਖ ਦਾ ਕਤਲੇਆਮ ਕੀਤਾ ਗਿਆ ਹੋਵੇ, ਕਿਸੇ ਇੱਕ ਨੂੰ ਵੀ ਫਾਂਸੀ ਨਾ ਲੱਗੀ ਹੋਵੇ। ਇਹ ਸਰਕਾਰਾਂ ਵਾਸਤੇ ਵੀ ਸ਼ਰਮ ਦੀ ਗੱਲ ਆ ਤੇ ਸਾਡੇ ਵਾਸਤੇ ਵੀ ਸ਼ਰਮ ਦੀ ਗੱਲ ਆ। ਹਿੰਦੁਸਤਾਨ ਦੀ ਰਾਜਧਾਨੀ ਹੋਵੇ ਦਿੱਲੀ, ਤੇ ਉੱਥੇ ਇੱਕ ਵਿਡੋ ਕਲੋਨੀ ਹੋਵੇ ਜਿੱਥੇ 700 ਸਾਡੀ ਉਹ ਵਿਧਵਾ ਭੈਣ ਬੈਠੀ ਹੋਵੇ ਜਿਹੜੀ 84 ਵਿੱਚ ਵਿਧਵਾ ਹੋਈ ਦੀ ਆ। ਸੱਜਣ ਕੁਮਾਰ ਤੋਂ 302 ਦੀ ਧਾਰਾ ਹੀ ਖਤਮ ਹੋ ਗਈ। ਉਸ ਤੋਂ ਬਾਅਦ ਇੱਕ ਕੇਸ ਵਿੱਚੋਂ ਸੱਜਣ ਕੁਮਾਰ ਬਰੀ ਹੋ ਜਾਂਦਾ। ਇਹ ਸ਼ਰਮ ਦੀ ਗੱਲ ਨਹੀਂ ਹੈਗੀ ਆ ਸਰਕਾਰ ਵਾਸਤੇ, ਔਰ ਸ਼ਰਮ ਦੀ ਗੱਲ ਨਹੀਂ ਹੈਗੀ ਆ CBI ਦੇ ਵਾਸਤੇ ਕਿ ਉਹਨਾਂ ਨੇ ਕਿਉਂ ਨਹੀਂ ਉੱਥੇ ਪੈਰਵਾਈ ਕੀਤੀ, ਕਿਉਂ ਨਹੀਂ ਉੱਥੇ ਸਭ ਕੁਝ ਪ੍ਰੂਫ ਜਿਹੜੇ ਹੈਗੇ ਉੱਥੇ ਸਾਰੇ ਕਿਉਂ ਨਹੀਂ ਮੁਹੱਈਆ ਕਰਵਾਏ, ਕਿਉਂ ਉਹ ਬਰੀ ਹੋਇਆ, ਕਿਹੜੀ ਵਜ੍ਹਾ ਨਾਲ ਉਹ ਬਰੀ ਹੋਇਆ। TV 84 ਦੇ ਨਾਲ ਜੁੜਿਓ, ਮੈਂ ਰਜਿੰਦਰ ਸਿੰਘ ਸਬਰਾਜੇ। ਗੱਲ ਕੀਤੀ ਜਾਵੇ ਤਾਂ ਨਵੰਬਰ 1984 ਦੇ ਵਿੱਚ ਦਿੱਲੀ ਸਿੱਖ ਕਤਲੇਆਮ ਹੁੰਦਾ ਹੈ ਤੇ ਇਸੇ ਕਤਲੇਆਮ ਦੇ ਕੁਝ ਪੀੜਤ ਪਰਿਵਾਰ ਅੱਜ ਚੰਡੀਗੜ੍ਹ ਦੇ ਵਿੱਚ ਪ੍ਰੈਸ ਵਾਰਤਾਲਾਪ ਕਰਨ ਵਾਸਤੇ ਆਏ ਨੇ। ਮੁੱਖ ਮੰਗਾਂ ਕੀ ਨੇ, ਕਿ ਅਜੇ ਤੱਕ ਇਸ ਪਰਿਵਾਰ ਨੂੰ ਇਨਸਾਫ ਮਿਲਿਆ ਏ? ਜਿਹੜਾ ਸੀ ਦਿੱਲੀ ਦੇ ਵਿੱਚ ਸ਼ਰੇਆਮ ਸਿੱਖ ਕਤਲੇਆਮ ਕੀਤੀ ਗਈ ਤੇ ਦਿੱਲੀ ਸਿੱਖ ਕਤਲੇਆਮ ਦੇ ਨਾਲ ਸੰਬੰਧਿਤ ਬਹੁਤ ਸਾਰੇ ਪਰਿਵਾਰ ਅੱਜ ਗੱਲਬਾਤ ਕਰਨ ਵਾਸਤੇ ਆਪਣੀਆਂ ਮੰਗਾਂ ਨੂੰ ਲੈ ਕੇ ਆਏ ਨੇ। ਮਾਤਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ ਜੀ। ਕੀ ਨਾਮ ਹੈ ਜੀ ਤੁਹਾਡਾ? ਮੈਂ ਗੁਰਦੀਪ ਕੌਰ, ਪ੍ਰਧਾਨ 1984 ਸਿੱਖ ਕਤਲੇਆਮ ਵੈਲਫੇਅਰ ਸੁਸਾਇਟੀ, ਇਸਤਰੀ ਬੈਂਕ, ਪੰਜਾਬ। ਮਾਤਾ ਜੀ, ਮੰਗਾਂ ਕੀ ਲੈ ਕੇ ਆਏ ਹੋ? ਅੱਜ ਦੀਆਂ ਜਿਹੜੀਆਂ ਮੰਗਾਂ ਕੀ ਨੇ ਤੁਹਾਡੀਆਂ? ਅੱਜ ਦੀ ਜਿਹੜੀ ਸਭ ਤੋਂ ਪਹਿਲੇ ਮੁੱਖ ਮੰਗ ਆ ਸਾਡੀ, ਇਹ ਜੋ 1984 ਦੇ ਕਤਲੇਆਮ ਪੀੜਤ ਤੇ ਜਿਹੜੇ ਦੋਸ਼ੀ ਹੈਗੇ, ਕਾਤਲ ਹੈਗੇ ਆ, ਉਹਨਾਂ ਨੂੰ ਸਭ ਤੋਂ ਪਹਿਲੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਵਣ, ਉਹਨਾਂ ਨੂੰ ਫਾਂਸੀਆਂ 'ਤੇ ਲਟਕਾਇਆ ਜਾਵੇ ਤਾਂ ਕਿ ਜਿਹੜਾ ਸਾਡੇ ਅੱਲੇ ਜ਼ਖਮ ਹੈਗੇ ਆ, ਇਹਨਾਂ ਜ਼ਖਮਾਂ 'ਤੇ ਥੋੜ੍ਹੀ ਬਹੁਤੀ ਜਿਹੜੀ ਮਰਹਮ ਲਗਾਈ ਜਾ ਸਕੇ। ਕਾਰਨ ਕੀ ਨਜ਼ਰ ਆਉਂਦਾ ਹੈ? ਅੱਜ ਤੋਂ ਤਕਰੀਬਨ 35 ਤੋਂ ਕੋਈ 40 ਸਾਲ ਬਤੀਤ ਹੋਣ ਦੇ ਬਾਵਜੂਦ ਜਿਹੜੇ ਲੋਕਾਂ ਨੇ ਸ਼ਰੇਆਮ ਸਿੱਖ ਕਤਲੇਆਮ ਕੀਤੀ ਹੋਵੇ ਉਹਨਾਂ ਨੂੰ ਅਜੇ ਤੱਕ ਜਿਹੜਾ ਸੀ ਸਜ਼ਾਵਾਂ ਕਿਉਂ ਨਹੀਂ ਮਿਲ ਸਕੀਆਂ? ਇਹਦੇ ਪਿੱਛੇ ਕਾਰਨ ਕੀ ਨਜ਼ਰ ਆਉਂਦਾ? ਅਸਲ ਦੇ ਵਿੱਚ ਘਾਟ ਕਿੱਥੇ ਰਹੀ ਹੈ? ਇਹ ਸਰਕਾਰਾਂ ਦੀ ਨਾਲਾਇਕੀ ਹੈਗੀ ਆ। ਸਭ ਤੋਂ ਪਹਿਲੇ ਤਾਂ ਇਹ ਸੀਗਾ ਕਿ ਕਾਂਗਰਸ ਸਰਕਾਰ ਸੀਗੀ, ਲੰਬਾ ਸਮਾਂ ਕਾਂਗਰਸ ਸਰਕਾਰ ਨੇ ਰਾਜ ਕੀਤਾ ਤੇ ਕਾਂਗਰਸ ਸਰਕਾਰ ਨੇ ਤੇ ਉਹਨਾਂ ਕਾਤਲਾਂ ਨੂੰ ਬਚਾਉਣਾ ਹੀ ਸੀਗਾ। ਕਿਉਂਕਿ ਰਾਜੀਵ ਗਾਂਧੀ ਦੀ ਕੋਠੀ ਦੇ ਵਿੱਚ ਜਦੋਂ ਰਾਜੀਵ ਗਾਂਧੀ ਨੇ ਪ੍ਰਧਾਨ ਮੰਤਰੀ ਬਣਨ ਦੀ ਸਹੁੰ ਚੁੱਕੀ ਤਾਂ ਉਸ ਤੋਂ ਬਾਅਦ ਉਹਨੇ ਇੱਕ ਮੀਟਿੰਗ ਬੁਲਾਈ। ਮੀਟਿੰਗ ਦੇ ਵਿੱਚ ਉਹਨੇ ਉੱਥੇ ਦੇ MLA ਬੁਲਾਏ, ਮੰਤਰੀ ਬੁਲਾਏ, ਉੱਥੇ ਦੇ ਜਿਹੜੇ ਏਰੀਆ ਪ੍ਰਧਾਨ ਸੀਗੇ ਉਹ ਸਾਰੇ ਬੁਲਾ ਕੇ, ਕਾਰਪੋਰੇਸ਼ਨ ਦੇ ਅਫਸਰ ਬੁਲਾਏ ਗਏ, ਪੁਲਿਸ ਦੇ ਅਫਸਰ ਬੁਲਾਏ ਗਏ। ਉਹਨਾਂ ਸਾਰਿਆਂ ਨੂੰ ਇਹ ਹਦਾਇਤਾਂ ਹੋਈਆਂ ਕਿ ਕਾਰਪੋਰੇਸ਼ਨ ਨੂੰ ਇਹ ਕਿਹਾ ਗਿਆ ਕਿ ਜਿਹੜੀਆਂ ਸਭ ਤੋਂ ਪਹਿਲੇ ਇਹਨਾਂ ਦੀਆਂ ਵੋਟਰ ਸੂਚੀਆਂ ਹੈਗੀਆਂ ਤੁਸੀਂ ਇਹਨਾਂ ਅਫਸਰਾਂ ਨੂੰ ਮੁਹੱਈਆ ਕਰਵਾਓ, ਲੋਕਾਂ ਨੂੰ ਮੁਹੱਈਆ ਕਰਵਾਓ, ਔਰ ਜਿਹਦੇ ਵੀ ਇਲਾਕੇ ਵਿੱਚ ਸਭ ਤੋਂ ਜ਼ਿਆਦਾ ਕਤਲੇਆਮ ਹੋਏਗਾ, ਸਭ ਤੋਂ ਜ਼ਿਆਦਾ ਸਿੱਖਾਂ ਦੀਆਂ ਪ੍ਰਾਪਰਟੀਆਂ ਨੂੰ ਅੱਗਾਂ ਲਾਈਆਂ ਜਾਣਗੀਆਂ, ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟੀਆਂ ਜਾਣਗੀਆਂ, ਉਹਨਾਂ ਨੂੰ ਸਭ ਤੋਂ ਵੱਡੇ ਅਹੁਦਿਆਂ ਦੇ ਨਾਲ ਨਵਾਜਾਂਗੇ। ਔਰ ਉਹਨਾਂ ਨੇ ਉਹ ਕੀਤਾ ਵੀ। ਰਾਜੀਵ ਗਾਂਧੀ ਨੇ ਔਰ ਜਾਂ ਪਿੱਛੋਂ ਸੋਨੀਆ ਗਾਂਧੀ ਨੇ, ਜੋ ਵੀ ਕਾਂਗਰਸ ਨੇ, ਉਹਨਾਂ ਨੂੰ ਵੱਡੇ ਵੱਡੇ ਅਹੁਦੇ ਦਿੱਤੇ, ਮੰਤਰੀ ਬਣਾਏ, ਸਭ ਕੁਝ ਕੀਤਾ। ਉਹਨਾਂ ਨੂੰ, ਉਹਨਾਂ ਕਾਤਲਾਂ ਨੂੰ ਵੱਡੀਆਂ ਵੱਡੀਆਂ, ਅੱਜ ਵੀ ਇੱਕ ਜਿਹੜਾ ਕਮਲਨਾਥ ਹੈਗਾ ਉਹਨੂੰ ਮੁੱਖ ਮੰਤਰੀ ਦਾ ਅਹੁਦਾ ਮਿਲਿਆ ਹੋਇਆ। ਸੋ ਉਸ ਤੋਂ ਉਹਨਾਂ ਦੇ ਟਾਈਮ 'ਤੇ ਸਾਨੂੰ ਇਨਸਾਫ ਨਹੀਂ ਮਿਲਿਆ। ਸਾਨੂੰ ਕੋਈ ਇੰਨੀ ਜ਼ਿਆਦਾ ਹੈਰਾਨਗੀ ਵਾਲੀ ਗੱਲ ਨਹੀਂ ਹੈਗੀ ਆ ਕਿ ਸਾਨੂੰ ਇਨਸਾਫ ਨਹੀਂ ਮਿਲਿਆ।
ਪਰ ਜਦੋਂ ਮੋਦੀ ਸਰਕਾਰ ਬਣੀ ਤੇ ਇਹਨਾਂ ਨੇ ਸਾਡੇ ਨਾਲ ਇਹ ਵਾਅਦਾ ਕੀਤਾ ਸੀਗਾ ਕਿ ਅਗਰ ਸਾਡੀ ਸਰਕਾਰ ਬਣੇਗੀ ਸਭ ਤੋਂ ਪਹਿਲੇ ਜਿਹੜੇ ਕਿ 84 ਦੇ ਕਾਤਲ ਹੈਗੇ ਆ ਜਿਨ੍ਹਾਂ ਨੇ ਕਤਲੇਆਮ ਕਰਵਾਇਆ, ਸਭ ਤੋਂ ਪਹਿਲੇ ਅਸੀਂ ਫਾਸਟ ਵੇ ਕੋਰਟਾਂ ਬਣਾ ਕੇ ਤੇ ਅਸੀਂ ਇਹਨਾਂ ਨੂੰ ਫਾਂਸੀ ਤੇ ਲਟਕਾਵਾਂਗੇ, ਇਹਨਾਂ ਨੂੰ ਅਸੀਂ ਸਜ਼ਾਵਾਂ ਦਿਵਾਵਾਂਗੇ। ਪਰ ਬੜੀ ਸ਼ਰਮ ਦੀ ਗੱਲ ਆ, ਸਾਡੇ ਵਾਸਤੇ ਬੜੀ ਅਫਸੋਸ ਦੀ ਗੱਲ ਆ ਕਿ ਅਸੀਂ ਕਿਹੜੇ ਹਿੰਦੁਸਤਾਨ ਕਹਿੰਦੇ ਆਜ਼ਾਦ ਹਿੰਦੁਸਤਾਨ, ਸਾਡੇ ਵਾਸਤੇ ਆਜ਼ਾਦ ਹਿੰਦੁਸਤਾਨ ਨਹੀਂ। ਅਸੀਂ ਅੱਜ ਵੀ ਗੁਲਾਮ ਹੈਗੇ ਆ, ਸਰਕਾਰਾਂ ਦੇ ਗੁਲਾਮ ਹੈਗੇ ਆ ਅਸੀਂ। ਜਿਨ੍ਹਾਂ ਸਿੱਖਾਂ ਨੇ ਹਿੰਦੁਸਤਾਨ ਨੂੰ ਆਜ਼ਾਦ ਕਰਨ ਵਾਸਤੇ, ਇਸ ਪੰਜਾਬ ਦੇ ਵਾਸਤੇ ਇੰਨੀਆਂ ਵੱਡੀਆਂ ਕੁਰਬਾਨੀਆਂ ਦਿੱਤੀਆਂ, ਉਹਨਾਂ ਸਿੱਖਾਂ ਨੂੰ ਚੁਣ ਚੁਣ ਕੇ 10,000 ਸਿੱਖ ਦਾ ਕਤਲੇਆਮ ਕੀਤਾ ਗਿਆ ਹੋਵੇ, ਕਿਸੇ ਇੱਕ ਨੂੰ ਵੀ ਫਾਂਸੀ ਨਾ ਲੱਗੀ ਹੋਵੇ। ਇਹ ਸਰਕਾਰਾਂ ਵਾਸਤੇ ਵੀ ਸ਼ਰਮ ਦੀ ਗੱਲ ਆ ਤੇ ਸਾਡੇ ਵਾਸਤੇ ਵੀ ਸ਼ਰਮ ਦੀ ਗੱਲ ਆ। ਔਰ ਦਿੱਲੀ ਦੇ ਵਿੱਚ ਖਾਸ ਕਰਕੇ ਰਾਜਧਾਨੀ ਹੈ ਦਿੱਲੀ, ਉੱਥੇ ਤੁਸੀਂ ਦੇਖ ਲਓ ਹਿੰਦੁਸਤਾਨ ਦੀ ਰਾਜਧਾਨੀ ਹੋਵੇ ਦਿੱਲੀ ਤੇ ਉੱਥੇ ਇੱਕ ਵਿਡੋ ਕਲੋਨੀ ਹੋਵੇ ਜਿੱਥੇ 700 ਸਾਡੀ ਉਹ ਵਿਧਵਾ ਭੈਣ ਬੈਠੀ ਹੋਵੇ ਜਿਹੜੀ 84 ਵਿੱਚ ਵਿਧਵਾ ਹੋਈ ਦੀ ਆ। ਇਸ ਤੋਂ ਵੱਡੀ ਸ਼ਰਮ ਦੀ ਗੱਲ ਕੋਈ ਨਹੀਂ ਹੈਗੀ ਕਿਸੇ ਸਰਕਾਰ ਵਾਸਤੇ ਵੀ। ਸੋ ਮੋਦੀ ਸਾਹਿਬ ਨੇ SIT ਦਾ ਗਠਨ ਕਰ ਦਿੱਤਾ, ਸਭ ਕੁਝ ਕਰ ਦਿੱਤਾ। ਉਹਨਾਂ ਨੇ ਇਨਕੁਆਇਰੀਆਂ ਵੀ ਸ਼ੁਰੂ ਕੀਤੀਆਂ, ਉਹਨਾਂ ਨੇ ਸੱਜਣ ਕੁਮਾਰ ਨੂੰ ਅੰਦਰ ਵੀ ਕਰ ਦਿੱਤਾ। ਉਸ ਤੋਂ ਬਾਅਦ ਜਗਦੀਸ਼ ਟਾਈਟਲ ਦੀ ਵਾਰੀ ਆਈ। ਦੇਖੋ ਜੀ, ਜਗਦੀਸ਼ ਟਾਈਟਲ ਨੂੰ ਬਾਰੋ ਬਾਰੀ ਜ਼ਮਾਨਤ ਮਿਲ ਗਈ। ਸੱਜਣ ਕੁਮਾਰ ਤੋਂ 302 ਦੀ ਧਾਰਾ ਹੀ ਖਤਮ ਹੋ ਗਈ। ਉਸ ਤੋਂ ਬਾਅਦ ਇੱਕ ਕੇਸ ਵਿੱਚੋਂ ਸੱਜਣ ਕੁਮਾਰ ਬਰੀ ਹੋ ਜਾਂਦਾ। ਇਹ ਸ਼ਰਮ ਦੀ ਗੱਲ ਨਹੀਂ ਹੈਗੀ ਆ ਸਰਕਾਰ ਵਾਸਤੇ, ਔਰ ਸ਼ਰਮ ਦੀ ਗੱਲ ਨਹੀਂ ਹੈਗੀ CBI ਦੇ ਵਾਸਤੇ ਕਿ ਉਹਨਾਂ ਨੇ ਕਿਉਂ ਨਹੀਂ ਉੱਥੇ ਪੈਰਵਾਈ ਕੀਤੀ, ਕਿਉਂ ਨਹੀਂ ਉੱਥੇ ਸਭ ਕੁਝ ਪ੍ਰੂਫ ਜਿਹੜੇ ਹੈਗੇ ਉੱਥੇ ਸਾਰੇ ਕਿਉਂ ਨਹੀਂ ਮੁਹੱਈਆ ਕਰਵਾਏ, ਕਿਉਂ ਬਰੀ ਹੋਇਆ, ਕਿਹੜੀ ਵਜ੍ਹਾ ਨਾਲ ਉਹ ਬਰੀ ਹੋਇਆ। ਮਨਜਿੰਦਰ ਸਿੰਘ ਸਿਰਸਾ ਕਿਤੇ ਨਾ ਕਿਤੇ ਜਿਹੜੇ ਨਵੰਬਰ 84 ਦੇ ਨਾਲ ਸੰਬੰਧਿਤ ਸਿੱਖ ਨੇ ਉਹਨਾਂ ਦੇ ਜਿਹੜੇ ਇਨਸਾਫ ਨੂੰ ਲੈ ਕੇ ਪੈਰਵਾਈ ਕਰਦੇ ਨਜ਼ਰ ਆਉਂਦੇ ਨੇ। ਫਿਰ ਜਿਹੜੀ ਉਹਨਾਂ ਦੀ ਭੂਮਿਕਾ ਕਿਸ ਤਰ੍ਹਾਂ ਦੀ ਮੰਨਦੇ ਹੋ, ਸਹੀ ਰਹੀ ਹੈ? ਦੇਖੋ, ਉਹਨਾਂ ਨੇ ਬੜੀ ਲੜਾਈ ਲੜੀ ਹੈ ਔਰ ਅਸੀਂ ਵੀ ਕਿਤੇ ਕਿਤੇ ਬਹੁਤ ਖੁਸ਼ ਹੁੰਦੇ ਸੀ। ਅਸੀਂ ਵੀ ਇਹ ਕਹਿੰਦੇ ਸੀ ਕਿ ਮੈਂ ਕਈ ਵਾਰੀ ਉਹਨਾਂ ਨੂੰ ਮਿਲੀ, ਮੈਂ ਐਵੇਂ ਕਹਿੰਦੀ ਸੀ, ਵੀਰ ਜੀ ਤੁਹਾਡਾ ਤਹਿ ਦਿਲੋਂ ਧੰਨਵਾਦ, ਅਸੀਂ ਤੁਹਾਡਾ ਦੇਣਾ ਨਹੀਂ ਦੇ ਸਕਦੇ। ਪਰ ਅੱਜ ਕਿਤੇ ਨਾ ਕਿਤੇ ਮੈਨੂੰ ਵੀ ਸ਼ੱਕ ਪੈਂਦਾ ਹੈਗਾ ਕਿ ਵੀਰ ਜੀ ਤੇ ਆਈ ਤੁਸੀਂ ਉਸ ਸਰਕਾਰ ਦੇ ਵਿੱਚ ਬੈਠੇ ਹੋ, ਅੱਜ ਕੀ ਤੁਸੀਂ ਅਮਿਤ ਸ਼ਾਹ ਜੀ ਨੂੰ ਨਹੀਂ ਕਹਿ ਸਕਦੇ? ਆਈ ਤੁਸੀਂ ਅਮਿਤ ਸ਼ਾਹ ਜੀ ਦਾ ਸਨਮਾਨ ਕਰਦੇ ਹੋ, ਤੁਸੀਂ ਉਹਨਾਂ ਤੋਂ ਸਨਮਾਨ ਲੈਂਦੇ ਵੀ ਹੈਗੇ ਹੋ, ਕੀ ਤੁਸੀਂ ਉਹਨਾਂ ਤੇ ਜ਼ੋਰ ਨਹੀਂ ਪਾ ਸਕਦੇ ਹੋ ਕਿ ਉਹਨਾਂ ਕਾਤਲਾਂ ਨੂੰ ਸਜ਼ਾਵਾਂ ਦਿਓ ਜਿਨ੍ਹਾਂ ਦੇ 40 ਸਾਲਾਂ ਦੇ ਜ਼ਖਮ ਹਰੇ ਨੇ, ਜਿਨ੍ਹਾਂ ਦੇ ਜ਼ਖਮ ਰਿਸ਼ਤੇ ਪੈਣ, ਉਹਨਾਂ ਜ਼ਖਮਾਂ ਤੇ ਥੋੜੀ ਜਿਹੀ ਮਲਮ ਲਗਾਉਣ ਦੀ ਕੋਸ਼ਿਸ਼ ਕਰੋ। ਆਈ ਤੁਸੀਂ ਬਜਾਏ ਉਸ ਸਰਕਾਰ ਦੇ ਇੰਨੇ ਤੁਸੀਂ ਝੋਲੀ ਚੁੱਕ ਬਣ ਕੇ ਬਹਿ ਗਏ ਹੋ, ਤੁਸੀਂ ਉਹਨਾਂ ਸਰਕਾਰਾਂ ਤੇ ਦਬਾਅ ਪਾਓ ਕਿ ਦੇਖੋ ਜੀ ਮੈਂ ਤੁਹਾਡੀ ਸਰਕਾਰ ਦੇ ਵਿੱਚ ਆ ਗਿਆ, ਪਰ ਸਭ ਤੋਂ ਮੇਰਾ ਮੇਨ ਮੁੱਦਾ ਜਿਹੜਾ ਹੈਗਾ ਜਿਹੜੇ ਕਾਤਲ ਹੈਗੇ 84 ਦੇ ਉਹਨਾਂ ਨੂੰ ਸਜ਼ਾਵਾਂ ਦਿਵਾਉਣਾ। ਪਰ ਪਤਾ ਨਹੀਂ, ਮੈਨੂੰ ਲੱਗਦਾ ਕਿਤੇ ਨਾ ਕਿਤੇ ਉਸ ਚੀਜ਼ ਨੂੰ ਥੋੜਾ ਜਿਹਾ ਪਿੱਛੇ ਰੱਖਦੇ ਆ ਰਹੇ ਹੈਗੇ ਆ। ਸੋ ਇਸ ਕਰਕੇ ਉਹਨਾਂ ਨੂੰ ਇਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ। ਇੱਕ ਤੇ ਸਾਡਾ ਸਭ ਤੋਂ ਪਹਿਲਾ ਵੱਡਾ ਮੁੱਦਾ ਇਹ ਸੀ। ਦੂਸਰਾ ਸਾਡਾ ਮੁੱਦਾ ਹੈਗਾ ਜਿਹੜਾ ਸਾਡੇ ਇੱਥੇ ਪੰਜਾਬ ਦੇ ਮਸਲੇ ਹੈਗੇ ਆ। ਪੰਜਾਬ ਦੇ ਸਾਡੇ ਕੁਝ ਮੁੜ ਵਸੇਵੇ ਦੇ ਫੈਸਲੇ ਹੋਏ ਸੀ, ਅਕਾਲੀ ਸਰਕਾਰ ਦੇ ਟਾਈਮ ਤੇ ਹੋਏ ਸੀ, ਕਾਂਗਰਸ ਸਰਕਾਰ ਨੇ ਲਾਗੂ ਨਹੀਂ ਕੀਤੇ, ਕੋਈ ਗੱਲ ਨਹੀਂ, ਸਾਨੂੰ ਪਤਾ ਉਹਨਾਂ ਨੇ ਸਾਡੇ ਨਹੀਂ ਕਰਨੇ ਹੈਗੇ ਆ। ਪਰ ਹੁਣ ਜਦੋਂ ਆਮ ਪਾਰਟੀ ਦੀ ਸਰਕਾਰ ਆਈ, ਸਾਨੂੰ ਬੜੀ ਆਸ ਸੀ ਕਿ ਜਿਹੜੇ ਸਾਡੇ ਰੈੱਡ ਕਾਰਡ ਕੈਂਸਲ ਹੋਏ ਇਹ ਵੀ ਬਹਾਲ ਹੋਣਗੇ, ਜਿਹੜੇ ਸਾਡੇ ਰਹਿੰਦੇ ਮਸਲੇ ਹੈਗੇ ਇਹ ਵੀ ਸਾਡੇ ਕੀਤੇ ਜਾਣਗੇ। ਰੈੱਡ ਕਾਰਡ ਜਿਹੜੇ ਨੇ ਕੈਂਸਲ ਕਦੋਂ ਹੋਏ ਸੀ? ਇਹ ਰੈੱਡ ਕਾਰਡ ਜਦੋਂ ਕੈਂਸਲ ਹੋਏ ਆ, ਇਹ ਅਕਾਲੀ ਦਲ ਦੇ ਟਾਈਮ ਤੇ ਇਹਨਾਂ ਦੀ ਇਨਕੁਆਇਰੀ ਸ਼ੁਰੂ ਹੋਈ ਸੀ। ਕਿਸੇ ਨੇ ਜੋ ਕਾਂਗਰਸੀ ਸੀ ਉਹਨਾਂ ਨੇ ਸ਼ਿਕਾਇਤ ਕੀਤੀ ਸੀ ਇਹ ਰੈੱਡ ਕਾਰਡ ਗਲਤ ਬਣੇ। ਅਕਾਲੀ ਦਲ ਨੇ ਇਹਨਾਂ ਦੇ ਪੂਰੇ ਵੱਡੇ ਵੱਡੇ ਅਫਸਰ ਜਿਹੜੇ ਲਗਾ ਕੇ PCS ਅਫਸਰ, ਉਹਨਾਂ ਤੋਂ ਇਨਕੁਆਇਰੀਆਂ ਕਰਵਾਈਆਂ। ਇਨਕੁਆਇਰੀਆਂ ਕਰਨ ਤੋਂ ਬਾਅਦ ਫਿਰ FCR ਸਾਹਿਬ ਨੇ ਔਰ DC ਸਾਹਿਬ ਲੁਧਿਆਣਾ ਨੇ ਔਰ ਪਟਿਆਲਾ ਕਮਿਸ਼ਨਰ ਨੇ, 3 ਅਫਸਰਾਂ ਨੇ ਐਫੀਡੇਵਿਟ ਦਾਇਰ ਕੀਤੇ ਕੋਰਟ ਦੇ ਵਿੱਚ ਕਿ ਇਹ ਰੈੱਡ ਕਾਰਡ ਜਿਹੜੇ ਸਰਕਾਰ ਦੀ ਪਾਲਿਸੀ ਦੇ ਵਿੱਚ ਬਣੇ ਨੇ ਔਰ ਇਹਨਾਂ ਦੇ ਪੂਰੇ ਪੇਪਰ ਸਹੀ ਹਨ, ਇਹ ਕਾਰਡ ਸਹੀ ਬਣਾਏ ਗਏ ਆ। ਤੇ ਉਸ ਤੋਂ ਬਾਅਦ ਜਦੋਂ ਕਾਂਗਰਸ ਸਰਕਾਰ ਆਈ, ਅਕਾਲੀ ਦਲ ਚਲਾ ਗਿਆ, ਜਦੋਂ ਕਾਂਗਰਸ ਸਰਕਾਰ ਆਈ ਆਂਦੇ ਹੀ ਉਹਨਾਂ ਨੇ 2 ਸਾਲ ਦੇ ਵਿੱਚ ਹੀ ਸਾਡੇ ਖਿਲਾਫ ਐਫੀਡੇਵਿਟ ਦੇ ਦਿੱਤਾ ਕਿ ਇਹ ਰੈੱਡ ਕਾਰਡ ਜਿਹੜੇ ਗਲਤ ਬਣੇ ਆ ਇਹਨਾਂ ਨੂੰ ਕੈਂਸਲ ਕੀਤਾ ਜਾਵੇ, ਇਹਨਾਂ ਨੂੰ ਜੋ ਸਹੂਲਤ ਮਿਲੀ ਆ ਉਹ ਇਹਨਾਂ ਤੋਂ ਵਾਪਸ ਲਈ ਜਾਵੇ। ਅਸੀਂ ਇੱਥੇ ਕਲਗੀਧਰ ਦੇ ਵਿੱਚ ਆ ਕੇ ਇੱਕ ਪ੍ਰੈਸ ਕਾਨਫਰੰਸ ਕੀਤੀ। ਅਸੀਂ ਪ੍ਰੈਸ ਵਾਲਿਆਂ ਦੇ ਸਾਹਮਣੇ ਰੋਏ ਪਿੱਟੇ, ਸਾਰਾ ਕੁਝ ਕੀਤਾ। ਚਲੋ ਪ੍ਰੈਸ ਵਾਲਿਆਂ ਨੇ ਸਾਡੀ ਹਮੇਸ਼ਾ ਮਦਦ ਕੀਤੀ ਤੇ ਉਹਨਾਂ ਨੇ ਉਸ ਟਾਈਮ ਹੀ ਸਾਡੀ ਮਦਦ ਕੀਤੀ। ਉਹਨਾਂ ਨੇ ਉਸ ਟਾਈਮ ਮੁੱਖ ਮੰਤਰੀ ਸੀਗੇ ਕੈਪਟਨ ਸਾਹਿਬ, ਉਹਨਾਂ ਨੂੰ ਜਾ ਕੇ ਜਦੋਂ ਕਿਹਾ, ਉਹਨਾਂ ਨੂੰ ਸਾਰੀ ਗੱਲ ਦੱਸੀ, ਉਹਨਾਂ ਨੇ ਉਹ ਮਸਲਾ ਜਿਹੜਾ ਉੱਥੇ ਦਾ ਉੱਥੇ ਹੀ ਬੰਦ ਕਰ ਦਿੱਤਾ। ਇਹ ਕੋਸ਼ਿਸ਼ ਨਹੀਂ ਕੀਤੀ ਕਿ ਕਾਰਡ ਬਹਾਲ ਕੀਤੇ ਜਾਵਣ,
ਜਾਂ ਇਸ ਚੀਜ਼ ਨੂੰ ਸਦਾ ਲਈ ਖਤਮ ਕੀਤਾ ਜਾਵੇ, ਨਹੀਂ, ਉਹ ਚੀਜ਼ ਨਹੀਂ ਕੀਤੀ, ਪਰ ਬੰਦ ਕਰ ਦਿੱਤਾ, ਇੱਕ ਜਿਹਨੂੰ ਕਹਿ ਲਓ ਠੰਡੇ ਬਸਤੇ ਵਿੱਚ ਪਾ ਦਿੱਤਾ। ਜਦੋਂ ਹੁਣ ਆਮ ਪਾਰਟੀ ਦੀ ਸਰਕਾਰ ਆਈ, ਸਾਨੂੰ ਬੜੀਆਂ ਉਮੀਦਾਂ ਸੀਗੀਆਂ ਕਿ ਇਹ ਇੱਕ ਆਮ ਲੋਕਾਂ ਦੀ ਸਰਕਾਰ ਹੈਗੀ ਆ, ਲੋਕਾਂ ਨੇ ਚੁਣੀ ਹੋਈ ਸਰਕਾਰ ਹੈਗੀ ਆ, ਇੰਨੀ ਬਹੁਮਤ ਦੇ ਨਾਲ ਜਿੱਤੀ ਸਰਕਾਰ ਹੈਗੀ ਆ। ਇਹ ਸਭ ਤੋਂ ਪਹਿਲੇ ਜਿਹੜੇ ਗਰੀਬਾਂ ਦੇ ਮਸਲੇ ਹੈਗੇ, ਸਭ ਤੋਂ ਦੇਖੋ 84 ਦੇ ਪੀੜਤ ਪਰਿਵਾਰਾਂ ਤੋਂ ਮਾੜਾ ਕੋਈ ਨਹੀਂ ਹੋ ਸਕਦਾ, ਜਿਨ੍ਹਾਂ ਨੇ ਉਸ ਟਾਈਮ ਲੱਖਾਂ ਦੀਆਂ ਪ੍ਰਾਪਰਟੀਆਂ ਸਾਡੀਆਂ ਖਤਮ ਹੋ ਗਈਆਂ, ਸੜ ਕੇ ਸੁਆਹ ਹੋ ਗਈਆਂ, ਸਾਡੇ ਜੀ ਘਰਾਂ ਦੇ ਮਾਰੇ ਗਏ, ਅਸੀਂ ਘਰੋਂ ਬੇਕਾਰ ਹੋ ਗਏ, ਇੱਕ ਇੱਕ ਸੂਟ ਵਿੱਚ ਘਰੋਂ ਨਿਕਲੇ ਹਾਂ ਅਸੀਂ ਲੋਕ। ਕਈ ਵਾਰੀ ਤੇ ਸਾਨੂੰ ਰੋਟੀ ਵੀ ਖਾਣ ਨੂੰ ਨਹੀਂ ਮਿਲੀ, ਗੁਰਦੁਆਰਿਆਂ ਵਿੱਚ ਰੋਟੀਆਂ ਖਾਧੀਆਂ, ਗੁਰਦੁਆਰਿਆਂ ਵਿੱਚ ਲੰਗਰ ਖਾਧੇ ਨੇ ਅਸੀਂ, ਸਾਡੇ ਬੱਚੇ ਕਈ ਟਾਈਮ ਭੁੱਖੇ ਸੁੱਤੇ ਹੋਣਗੇ। ਪਰ ਉਹਨਾਂ ਲੋਕਾਂ ਦੀ ਜੇ ਕੋਈ ਸਰਕਾਰ ਜਿਹੜੀ ਹੈਗੀ ਆ ਸਾਰ ਨਾ ਪੁੱਛੇ, ਤੇ ਇਸ ਤੋਂ ਵੱਡੀ ਕੋਈ ਸ਼ਰਮ ਦੀ ਗੱਲ ਨਹੀਂ ਰਹਿ ਜਾਂਦੀ। ਆਹ ਸਰਕਾਰ ਜਦੋਂ ਆਈ, ਇਹਨਾਂ ਨੇ ਆਂਦੇ ਹੀ ਸਭ ਤੋਂ ਪਹਿਲੇ ਇਹੋ ਜਿਹੀਆਂ ਬਜ਼ੁਰਗਾਂ ਨੂੰ ਮਾਰਨ ਦਾ ਕੰਮ ਕੀਤਾ, ਇਹਨਾਂ ਦੇ ਰੈੱਡ ਕਾਰਡ ਕੈਂਸਲ ਕੀਤੇ। ਜੰਜੂਆ ਸਾਹਿਬ ਸੀਗੇ FCR, ਉਹਨਾਂ ਨੇ ਇਹਨਾਂ ਦੇ ਰੈੱਡ ਕਾਰਡ ਕੀਤੇ ਬਗੈਰ ਕਿਸੇ ਗੱਲ ਤੋਂ, ਬਗੈਰ ਇਹਨਾਂ ਨੂੰ ਸੁਣਨ ਤੋਂ, ਬਗੈਰ ਇਹਨਾਂ ਦੇ ਪੇਪਰ ਚੈੱਕ ਕਰਨ ਤੋਂ ਰੈੱਡ ਕਾਰਡ ਕੈਂਸਲ ਕੀਤੇ, ਔਰ ਨਾਲ ਹੀ ਇੱਕ ਇਨਕੁਆਇਰੀ ਮਾਰਕ ਕਰ ਦਿੱਤੀ ਵਿਜੀਲੈਂਸ ਨੂੰ। ਦੇਖੋ, ਵਿਜੀਲੈਂਸ ਦੇ ਨਾਮ ਤੋਂ ਵੀ ਦੁਨੀਆ ਡਰਦੀ ਆ। ਵਿਜੀਲੈਂਸ ਨੂੰ ਇਨਕੁਆਇਰੀ ਮਾਰਕ ਕਰਨ ਦਾ ਮਤਲਬ ਆ ਕਿ ਕੋਈ ਬਹੁਤ ਵੱਡਾ ਗਬਨ ਕਰ ਬੈਠੇ ਨੇ। ਇਹ ਕੋਈ ਸਰਕਾਰੀ ਮੁਲਾਜ਼ਮ ਨਹੀਂ, ਕੋਈ ਸਰਕਾਰੀ ਨੌਕਰੀ ਨਹੀਂ ਇਹਨਾਂ ਦੇ ਕੋਲ, ਕੋਈ ਇਹਨਾਂ ਨੇ ਚੋਰੀ ਨਹੀਂ ਕੀਤੀ, ਕੋਈ ਇਹਨਾਂ ਨੇ ਡਾਕਾ ਨਹੀਂ ਮਾਰਿਆ, ਕੋਈ ਇਹਨਾਂ ਨੇ ਕਤਲ ਨਹੀਂ ਕੀਤਾ। ਵਿਜੀਲੈਂਸ ਨੂੰ ਇਹ ਕੇਸ ਦੇਣ ਦਾ ਮਤਲਬ ਕੀ ਰਹਿ ਜਾਂਦਾ ਸੀ? ਮੈਂ ਉਸ ਟਾਈਮ ਦੇ FCR ਜੰਜੂਆ ਸਾਹਿਬ ਨੂੰ ਇਹ ਪੁੱਛਣਾ ਚਾਹੁੰਦੀ ਹਾਂ, ਮਾਨ ਸਾਹਿਬ ਨੂੰ ਇਹ ਪੁੱਛਣਾ ਚਾਹੁੰਦੀ ਹਾਂ ਕਿ ਮਾਨ ਸਾਹਿਬ, ਤੁਸੀਂ ਅੱਜ ਜੰਜੂਆ ਸਾਹਿਬ 'ਤੇ ਇਹ ਕਾਰਵਾਈ ਕਰੋਗੇ ਕਿ ਇਹ ਜਿਹੜੀਆਂ ਇਹਨਾਂ ਲੋਕਾਂ ਦੇ ਖਿਲਾਫ ਇਹ ਇਨਕੁਆਇਰੀ ਕਿਵੇਂ ਮਾਰਕ ਹੋਈ ਜੇ? ਫਿਰ ਚਲੋ ਉਸ ਤੋਂ ਬਾਅਦ ਜੋ ਵੀ ਹੈ ਅਸੀਂ ਉਹ ਸਾਰਾ ਕੁਝ ਭੁਗਤਦੇ ਪਏ ਹਾਂ। ਪਰ ਉਹ ਤੋਂ ਬਾਅਦ ਅਸੀਂ 10 ਵਾਰੀ ਕੋਸ਼ਿਸ਼ ਕੀਤੀ ਆ ਮੁੱਖ ਮੰਤਰੀ ਮਾਨ ਸਾਹਿਬ ਨੂੰ ਮਿਲਣ ਦੀ, ਇਹ ਇਹਨਾਂ ਨੇ ਸਾਨੂੰ ਟਾਈਮ ਨਹੀਂ ਦਿੱਤਾ, ਸਾਨੂੰ ਨਹੀਂ ਮਿਲੇ। ਇਹਦੇ ਵਿੱਚ ਸਵਾਲ ਹੈ, ਜਿਹੜੀ ਵਸੇਬੇ ਦੀ ਗੱਲ ਆਉਂਦੀ, ਮੁੜ ਵਸੇਬਾ ਤੁਹਾਡਾ ਲੁਧਿਆਣੇ ਦੇ ਦੁੱਗਰੀ ਦੇ ਵਿੱਚ ਹੁੰਦਾ ਹੈ, ਉੱਥੇ ਤੁਹਾਨੂੰ ਘਰ ਮਿਲੇ ਹੈ, ਰਿਹਾਇਸ਼ ਮਿਲੀ ਹੈ, ਤੁਹਾਨੂੰ ਜਗ੍ਹਾ ਮਿਲੀ ਉੱਥੇ? ਦੇਖੋ ਜੀ, ਇਹ ਦੁੱਗਰੀ ਦੇ ਵਿੱਚ ਵੀ ਘੱਟੋ ਘੱਟ 10,000 ਪਰਿਵਾਰ ਹੈਗਾ, ਤੇ 10,000 ਪਰਿਵਾਰਾਂ ਨੂੰ, ਪੂਰੇ ਪੰਜਾਬ ਨੂੰ ਕੋਈ 7,000 ਮਕਾਨ ਮਿਲਿਆ। ਪੂਰੇ ਪੰਜਾਬ ਦੇ ਵਿੱਚ 25,000 ਪਰਿਵਾਰ ਹੈਗਾ ਸਾਡਾ, 25,000 ਪਰਿਵਾਰ। ਹੁਣ ਪਰਿਵਾਰਾਂ ਦੇ ਗਾਹਾਂ ਬੱਚੇ ਲਗਾ ਲਓ ਜਾਂ ਉਹਨਾਂ ਦੇ ਰਿਸ਼ਤੇ ਉਹ ਲਗਾ ਲਓ, ਉਹ ਕਿੰਨੇ ਹੈਗੇ, ਉਸ ਚੀਜ਼ ਦੀ ਗਿਣਤੀ ਛੱਡੋ। 25,000 ਪਰਿਵਾਰ ਦੱਸ ਰਹੇ ਹਾਂ, ਜਿਹੜੇ ਹੈਡ ਆਫ ਫੈਮਿਲੀ ਜਿਹੜਾ ਹੈਗੇ ਨੇ, ਉਹ ਤੁਹਾਨੂੰ ਮੈਂ ਦੱਸ ਰਹੀ ਹਾਂ। ਉਹ 25,000 ਪਰਿਵਾਰਾਂ ਨੂੰ ਤੁਸੀਂ ਦੇਖ ਲਓ ਕਿ ਸਿਰਫ 7,000 ਮਕਾਨ ਮਿਲਿਆ, ਕਿਉਂਕਿ ਇੱਕ ਸਰਕਾਰ ਦਾ ਫੈਸਲਾ ਹੈਗਾ ਕਿ ਪੰਜਾਬ ਦੇ ਕਿਸੇ ਕੋਨੇ ਵਿੱਚੋਂ ਵੀ ਜਿੱਥੇ ਮਕਾਨ ਹੈਗੇ ਨੇ, ਉਹ ਬੰਦਾ ਉੱਥੇ ਅਪਲਾਈ ਕਰ ਸਕਦਾ, ਰੈੱਡ ਕਾਰਡ ਹੋਲਡਰ ਜਿਹਦਾ ਰੈੱਡ ਕਾਰਡ ਬਣਿਆ। ਕਿਉਂਕਿ ਰੈੱਡ ਕਾਰਡ 'ਤੇ ਇੱਕੋ ਹੀ ਮਕਾਨ ਮਿਲਣਾ, ਉਹ ਚਾਹੇ ਕਿਤੇ ਵੀ ਲੈ ਲਓ। ਜਿਵੇਂ ਹੁਣ ਕੋਈ ਲੁਧਿਆਣੇ ਦਾ ਬੰਦਾ ਇੱਥੇ ਮੋਹਾਲੀ ਦੇ ਵਿੱਚ ਆ ਕੇ ਲੈ ਲੈਂਦਾ, ਜਾਂ ਕੋਈ ਮੋਹਾਲੀ ਦਾ ਬੰਦਾ ਲੁਧਿਆਣੇ ਚਲਾ ਜਾਂਦਾ, ਅੰਮ੍ਰਿਤਸਰ ਦਾ ਬੰਦਾ ਲੁਧਿਆਣੇ ਆ ਜਾਂਦਾ, ਜਾਂ ਪਟਿਆਲੇ ਆ ਜਾਂਦੇ ਆ, ਜਿੱਥੇ ਕੋਈ ਮਕਾਨ ਹੈਗਾ, ਅਗਰ ਉੱਥੇ ਉਹ ਅਪਲਾਈ ਕਰਦੇ ਆ, ਉੱਥੇ ਉਹਨਾਂ ਨੂੰ ਮਕਾਨ ਮਿਲੇ। 10-10 ਵਾਰੀਆਂ ਇਨਕੁਆਇਰੀਆਂ ਤੋਂ ਬਾਅਦ ਮਕਾਨ ਮਿਲੇ। ਅੱਜ ਉਹਨਾਂ ਮਕਾਨਾਂ ਤੇ ਵੀ ਕੁਝ ਗੁੰਡਾ ਅਨਸਰਾਂ ਨੇ ਕਬਜ਼ੇ ਕਰ ਲਏ, ਔਰ ਸਰਕਾਰ ਜਿਹੜੀ ਹੈਗੀ ਆ ਖਾਲੀ ਕਰਨ ਦੇ ਬਦਲੇ ਉਲਟਾ ਜਿਹੜੀ ਮਾਨ ਸਰਕਾਰ ਕਹਿੰਦੀ ਆ, ਮਾਨ ਸਾਹਿਬ ਕਹਿੰਦੇ, ਮੁੱਖ ਮੰਤਰੀ ਸਾਹਿਬ, ਕਿ ਅਸੀਂ ਕਿਸੇ ਸਰਕਾਰੀ ਪ੍ਰਾਪਰਟੀ ਤੇ ਕਬਜ਼ਾ ਨਹੀਂ ਹੋਣ ਦੇਣਾ, ਅਸੀਂ ਕਿਸੇ ਦੀ ਪ੍ਰਾਪਰਟੀ ਤੇ ਕਬਜ਼ਾ ਨਹੀਂ ਹੋਣ ਦੇਣਾ। ਤੇ ਮਾਨ ਸਾਹਿਬ, ਇਹਨਾਂ ਲੋਕਾਂ ਤੋਂ ਮਾੜੇ ਕਿਹੜੇ ਲੋਕ ਹੋਣਗੇ ਜਿਨ੍ਹਾਂ ਦੇ ਮਕਾਨਾਂ ਤੇ 40 ਸਾਲਾਂ ਬਾਅਦ ਮਕਾਨ ਮਿਲੇ? ਉਹਨਾਂ ਮਕਾਨਾਂ ਤੇ ਵੀ ਗੁੰਡਾ ਅਨਸਰਾਂ ਨੇ ਕਬਜ਼ੇ ਕਰ ਲਏ। ਅਨਸਰਾਂ ਨੇ ਕਬਜ਼ੇ, ਜਿਹੜੇ ਗੁੰਡਾ ਅਨਸਰ ਨੇ, ਉਹਨੇ ਕਬਜ਼ੇ ਕੀਤੇ ਕਦੋਂ, ਕਿਹੜੇ ਸਮੇਂ 'ਚ ਹੋਇਆ ਸੀਗਾ? ਉਹਨਾਂ ਨੇ ਕੀਤੇ 2016 ਦੇ ਵਿੱਚ। ਇਹਨਾਂ ਲੋਕਾਂ ਨੂੰ ਮਕਾਨ ਅਲਾਟ ਹੋਏ, ਇਨਕੁਆਇਰੀ ਹੋਣ ਤੋਂ ਬਾਅਦ ਮਕਾਨ ਅਲਾਟ ਹੋਏ। ਔਰ ਗਲਾਡਾ ਅੱਜ ਵੀ ਚੀਖ ਕੇ ਕਹਿ ਰਹੀ ਆ, ਲਿਖ ਕੇ ਦੇ ਰਹੀ ਆ ਕਿ ਪੂਰੀ ਇਮਾਨਦਾਰੀ ਦੇ ਨਾਲ ਇਨਕੁਆਇਰੀਆਂ ਕਰਨ ਤੋਂ ਬਾਅਦ ਇਹ ਮਕਾਨ ਅਲਾਟ ਹੋਏ ਨੇ, ਔਰ ਅਸੀਂ ਪੂਰੇ ਆਪਣੇ ਉਸ ਹਿਸਾਬ ਨਾਲ ਅਲਾਟ ਕੀਤੇ ਹੈਗੇ ਨੇ। ਬਿਲਕੁਲ ਸਹੀ ਅਲਾਟਮੈਂਟ ਹੈਗੀ ਆ ਇਹ। ਉਸ ਤੋਂ 2016 ਤੋਂ ਬਾਅਦ ਕੋਈ 17 ਵਿੱਚ ਕਬਜ਼ਾ ਹੋ ਗਿਆ, ਕੋਈ 2000 ਦੇ ਵਿੱਚ ਹੀ 16 ਦੇ ਵਿੱਚ ਹੀ ਕਬਜ਼ਾ ਹੋ ਗਿਆ। ਮਤਲਬ ਨਾਲ ਦੇ ਨਾਲ ਹੀ ਜਿਵੇਂ ਲੋਕਾਂ ਨੂੰ ਮਕਾਨ ਅਲਾਟ ਹੋਏ, ਲੋਕੀ ਆਪਣੇ ਕੋਈ ਬੱਚੇ ਨੂੰ ਸਕੂਲੋਂ ਕਢਾਉਣਾ ਸੀਗਾ, ਉਹ ਗਏ ਭਈ ਅਸੀਂ ਬੱਚੇ ਨੂੰ ਸਕੂਲੋਂ ਕਢਾ ਕੇ ਲਿਆਵਾਂਗੇ। ਉਹ ਕੋਈ ਗੁਰਦਾਸਪੁਰ ਦੇ ਲੋਕ ਹੈਗੇ ਆ, ਭਈ ਅਸੀਂ ਬੱਚਿਆਂ ਨੂੰ ਸਕੂਲੋਂ ਕਢਾ ਲਿਆਵਾਂ, ਜਾਂ ਅਸੀਂ ਆਪਣਾ ਹੋਰ ਉੱਥੇ ਦਾ ਕੁਝ ਦੇਖੋ ਹੁੰਦਾ ਹੀ ਆ। ਜੇ ਅਗਲੀ ਜਗ੍ਹਾ ਤੇ ਜਾ ਕੇ ਸੈਟਿੰਗ ਕਰਨੀ ਆ, ਤੇ ਪਿੱਛੋਂ ਲੋਕਾਂ ਨੇ ਜਦੋਂ ਕਬਜ਼ੇ ਕਰ ਲਏ, ਉਹਨਾਂ ਨੇ ਉਸ 2016 ਤੋਂ 17 ਤੋਂ ਲੈ ਕੇ ਅੱਜ ਦਿਨ ਤੱਕ ਪਤਾ ਨਹੀਂ ਕਿੰਨੀਆਂ ਐਪਲੀਕੇਸ਼ਨਾਂ ਦਿੱਤੀਆਂ। ਲੁਧਿਆਣਾ ਦੇ ਜਿਹੜੇ ਡਿਪਟੀ ਕਮਿਸ਼ਨਰ ਨੇ, ਉਹਨਾਂ ਨੂੰ ਵੀ ਕਦੇ ਸ਼ਿਕਾਇਤ ਲੈ ਕੇ ਗਏ ਹੋ, ਅਪੀਲ ਕੀਤੀ ਹੈ ਕਿ ਸਾਡੀ ਮਦਦ ਕਰੋ ਇਸ ਕੰਮ ਵਿੱਚ? ਬਿਲਕੁਲ। ਲੁਧਿਆਣੇ ਦੇ ਜਿਹੜੇ ਪੁਲਿਸ ਕਮਿਸ਼ਨਰ ਸਾਹਿਬ ਹੈਗੇ ਆ, ਇਹ ਪੁਲਿਸ ਦਾ ਕੰਮ ਸੀਗਾ,
ਉਹਨਾਂ ਨੂੰ ਬੜੀ ਵਾਰੀ ਅਪੀਲ ਕੀਤੀ, ਗਲਾਡਾ ਨੂੰ ਬੜੀ ਵਾਰੀ ਅਪੀਲ ਕੀਤੀ। ਗਲਾਡਾ ਨੇ ਕਈ ਚਿੱਠੀਆਂ ਵੀ ਲਿਖੀਆਂ ਪੁਲਿਸ ਕਮਿਸ਼ਨਰ ਸਾਹਿਬ ਨੂੰ, ਤੇ ਜਿਹੜੇ ਹੁਣ ਅਦਾਲਤ ਨੇ ਪੁਲਿਸ ਕਮਿਸ਼ਨਰ ਸਾਹਿਬ ਨੂੰ ਕਹਿ ਦਿੱਤਾ ਕਿ 15 ਦਿਨਾਂ ਦੇ ਵਿੱਚ ਇਹ ਮਕਾਨ ਖਾਲੀ ਕਰਵਾ ਕੇ ਪੀੜਤ ਪਰਿਵਾਰਾਂ ਦੇ ਹਵਾਲੇ ਕੀਤੇ ਜਾਣ। ਪਰ ਉਹ ਅੱਗੋਂ ਉਹਨਾਂ ਨੇ ਕੀ ਕੀਤਾ ਹੈਗਾ, ਜਵਾਬ ਦਾਵਾ ਪੇਸ਼ ਕੀਤਾ ਕਿ ਇਹ ਜੀ ਇਹ ਪਿਛਲੇ 6 ਸਾਲਾਂ ਤੋਂ ਰਹਿ ਰਹੇ ਹੈਗੇ ਇੱਥੇ, 6 ਸਾਲਾਂ ਤੋਂ ਇਹਨਾਂ ਲੋਕਾਂ ਨੇ ਕਬਜ਼ੇ ਕੀਤੇ ਹੋਏ ਆ। ਹੁਣ ਇਹਨਾਂ ਨੇ ਵੋਟਰ ਕਾਰਡ ਬਣਾ ਲਏ ਜੀ, ਇਹਨਾਂ ਨੇ ਆਧਾਰ ਕਾਰਡ ਬਣਾ ਲਏ। ਅਗਰ ਇਹਨਾਂ ਤੋਂ ਅੱਜ ਮਕਾਨ ਖਾਲੀ ਕਰਵਾਉਣੇ ਆ ਤੇ ਲਾਅ ਐਂਡ ਆਰਡਰ ਦੀ ਮਾਤਾ ਜੀ, ਅੰਤ ਦੇ ਵਿੱਚ ਸਵਾਲ ਹੈ, ਪੰਜਾਬ ਦੇ ਵਿੱਚ ਅਕਾਲੀ ਦਲ ਦੀ, ਕਾਂਗਰਸ ਦੀ ਅਤੇ ਹੁਣ ਆਪ ਦੀ ਸਰਕਾਰ ਹੈ। 3 ਸਰਕਾਰਾਂ ਰਹੀਆਂ ਤੇ ਤਿੰਨਾਂ ਸਰਕਾਰਾਂ ਦੀ ਨੀਤੀ ਤੁਹਾਡੇ ਪ੍ਰਤੀ ਜਿਹੜਾ ਸੀ ਸਹੀ ਤੇ ਸੁਚੱਜੀ ਰਹੀ। ਕਿਹੜੀ ਸਰਕਾਰ ਸੀ ਉਹ? ਦੇਖੋ ਜੀ, ਕਹਿੰਦੇ ਹੁੰਦੇ ਆ ਨਾ ਕਿ ਜਿੱਦਾਂ ਕੋਈ ਇੱਕ ਕਦਮ ਹੀ ਤੁਹਾਡੇ ਨਾਲ ਤੁਰਦਾ ਨਾ ਤੇ ਉਹਦਾ ਦੱਸਣਾ ਤੁਹਾਨੂੰ ਫਰਜ਼ ਬਣ ਜਾਂਦਾ ਹੈਗਾ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਸੀਗੇ ਮੁੱਖ ਮੰਤਰੀ। ਅਸੀਂ ਉਹਨਾਂ ਦੇ ਕੋਲ ਆਏ, ਜਿੰਨਾ ਕੁ ਵੀ ਉਹ ਕਰ ਸਕਦੇ ਸੀ ਉਹਨਾਂ ਨੇ ਕੀਤਾ। ਇਹ ਮਕਾਨ ਵੀ ਉਹਨਾਂ ਦੇ ਟਾਈਮ ਹੀ ਮਿਲੇ, ਇਹ ਕਾਰਡ ਵੀ ਕੁਛ ਉਹਨਾਂ ਦੇ ਟਾਈਮ ਬਣੇ। ਕਦੋਂ ਮਿਲੇ ਸੀ ਇਹ ਮਕਾਨ ਸਾਨੂੰ, ਇਹ ਉਹਨਾਂ ਨੇ ਮਤਲਬ ਆਰਡਰ ਉਹਨਾਂ ਨੇ ਤਕਰੀਬਨ 2001 ਵਿੱਚ ਕੀਤੇ ਸੀ। 327 ਬੂਥ ਦਿੱਤੇ ਸੀਗੇ ਉਹਨਾਂ ਨੇ ਕਾਰੋਬਾਰ ਵਾਸਤੇ, ਛੋਟੇ ਛੋਟੇ ਖੋਖੇ, ਲੁਧਿਆਣਾ ਦੇ ਵਿੱਚ 200, ਪਟਿਆਲੇ ਦੇ ਵਿੱਚ 200, ਮੋਹਾਲੀ ਦੇ ਵਿੱਚ। ਇਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਦਿੱਤੇ। ਪਰ ਉਸ ਤੋਂ ਬਾਅਦ ਨਾ ਸਾਨੂੰ ਕਿਸੇ ਨੇ ਪੁੱਛਿਆ, ਨਾ ਸਾਨੂੰ ਕੋਈ ਪੁੱਛਦਾ। ਸਾਨੂੰ ਮਤਲਬ ਇੱਕ ਜਲੀਲ ਕੀਤਾ ਜਾਂਦਾ ਹੈਗਾ। ਸਾਨੂੰ ਇਹ ਦੇਖਿਆ ਜਾਂਦਾ ਜਿਵੇਂ ਅਸੀਂ ਪੰਜਾਬ ਦੇ ਨਹੀਂ ਹੈਗੀਆਂ, ਅਸੀਂ ਹਿੰਦੁਸਤਾਨ ਦੇ ਵੀ ਨਹੀਂ ਹੈਗੀਆਂ। ਪਰਿਵਾਰ ਤੇ ਤੁਹਾਡਾ 25,000 ਹੈ, ਪਰ ਪ੍ਰਕਾਸ਼ ਸਿੰਘ ਬਾਦਲ ਦੀ ਤੁਸੀਂ ਗੱਲ ਕੀਤੀ, ਫਿਰ 200 ਕਿਉਂ ਦਿੱਤਾ ਉਹਨਾਂ ਨੇ? ਮੈਂ ਉਹੀ ਚੀਜ਼ ਤੇ ਤੁਹਾਨੂੰ ਕਹਿ ਰਹੀ ਹਾਂ ਕਿ ਸਾਨੂੰ ਸਿਰਫ ਤੇ ਸਿਰਫ 25,000 ਪਰਿਵਾਰਾਂ ਨੂੰ 7,000 ਮਕਾਨ ਮਿਲਿਆ, 4 ਤੇ 700 ਦੁਕਾਨ ਮਿਲੀ ਹੈ ਜੀ ਸਾਰੀ। ਬਸ 200 ਮੋਹਾਲੀ ਦੇ ਵਿੱਚ, 200 ਪਟਿਆਲੇ ਦੇ ਵਿੱਚ, 327 ਬੂਥ ਜਿਹੜੇ ਹੈਗੇ ਆ ਲੁਧਿਆਣੇ ਦੇ ਵਿੱਚ। ਅਪੀਲ ਕੀ ਹੈ ਅੱਜ ਤੁਹਾਡੀ? ਸਾਡੀ ਅੱਜ ਇਹੋ ਅਪੀਲ ਆ। ਮੈਂ ਮਾਨ ਸਾਹਿਬ ਨੂੰ ਇਹ ਕਹਿਣਾ ਚਾਹੁੰਦੀ ਆ ਕਿ ਮਾਨ ਸਾਹਿਬ, ਜਿਹੜੀ ਤੁਹਾਡੀ ਅਫਸਰਸ਼ਾਹੀ ਹੈਗੀ ਆ ਬਿਲਕੁਲ ਹੀ ਬੇਲਗਾਮ ਹੈਗੀ ਆ। ਇਹ ਤੁਹਾਡੇ ਕਿਸੇ ਕਹਿਣ ਦੇ ਵਿੱਚ ਨਹੀਂ ਹੈਗੇ ਆ। ਤੁਸੀਂ ਇਹਨਾਂ ਤੇ ਕਾਬੂ ਪਾਓ। ਜਿਹੜੇ ਸਾਡੇ ਰੈੱਡ ਕਾਰਡ ਕੈਂਸਲ ਹੋਏ ਆ ਇਹਨਾਂ ਨੂੰ ਤੁਸੀਂ ਤੁਰੰਤ ਬਹਾਲ ਕਰਵਾਓ। ਤੇ ਜਿਹੜੇ ਸਾਡੇ ਕੁਝ ਪਿਛਲੇ ਫੈਸਲੇ ਹੋਏ ਦੇ ਆ, ਜਿਹੜੇ ਤੁਹਾਡੇ FCR ਸਾਹਿਬ ਨੇ ਵੀ ਹੁਣ ਅਫਸਰਾਂ ਨੂੰ DO ਲੈਟਰ ਵੀ ਕੱਢੇ ਆ ਔਰ ਪਹਿਲੇ ਆਰਡਰ ਵੀ ਕੀਤੇ ਆ ਕਿ ਇਹ ਫੈਸਲੇ ਇਹਨਾਂ ਦੇ ਤੁਰੰਤ ਲਾਗੂ ਕੀਤੇ ਜਾਣ, ਪਰ ਅਫਸਰਸ਼ਾਹੀ ਉਹ ਲਾਗੂ ਨਹੀਂ ਕਰ ਰਹੀ ਹੈਗੀ ਆ। ਔਰ ਖਾਸ ਕਰਕੇ DC ਲੁਧਿਆਣਾ ਜਿਹੜੀ ਹੈਗੀ ਆ ਉਹ ਬਿਲਕੁਲ ਹੀ ਸਾਡੇ ਪੀੜਤ ਪਰਿਵਾਰਾਂ ਦੇ ਉਲਟ ਹੈਗੀ ਆ। ਤੁਸੀਂ ਇਹਨਾਂ ਅਫਸਰਾਂ ਤੇ ਨੱਥ ਪਾ ਕੇ ਸਾਡੇ ਇਹ ਫੈਸਲੇ ਲਾਗੂ ਕਰਵਾਓ, ਨਹੀਂ ਤੇ ਫਿਰ ਜਿਹੜਾ ਹੈਗਾ 5 ਤਰੀਕ ਨੂੰ ਜਿਹੜਾ ਅਸੀਂ ਅਗਲਾ ਪ੍ਰੋਗਰਾਮ ਹੈਗਾ ਆਪਣਾ ਉਹ ਦੱਸਾਂਗੇ ਭਈ ਅਸੀਂ ਕੀ ਕਰਨਾ ਹੈ। ਦਿੱਲੀ ਸਿੱਖ ਕਤਲੇਆਮ ਪੀੜਤ ਪਰਿਵਾਰਾਂ ਦੇ ਵੱਲੋਂ ਖਾਸ ਕਰ ਮਾਨ ਸਰਕਾਰ ਨੂੰ ਇੱਕ ਅਪੀਲ ਕੀਤੀ ਗਈ ਹੈ ਔਰ ਪਿਛਲੇ ਸਮੇਂ ਦੇ ਵਿੱਚ ਜਿਹੜੀਆਂ ਕਿਤੇ ਨਾ ਕਿਤੇ ਪ੍ਰਸ਼ਾਸਨ ਦੇ ਵੱਲੋਂ ਵਧੀਕੀਆਂ ਹੋਈਆਂ, ਇਸ ਗੱਲ ਨੂੰ ਵੀ ਮੱਦੇਨਜ਼ਰ ਰੱਖਦਿਆਂ ਹੋਇਆਂ ਉਹਨਾਂ ਦੇ ਵੱਲੋਂ ਪੰਜਾਬ ਦੇ ਵਿੱਚ ਜਿਹੜੀ ਸੱਤਾਧਾਰੀ ਮੌਜੂਦਾ ਸਮੇਂ ਦੀ ਸਰਕਾਰ ਹੈ ਉਸ ਨੂੰ ਵੀ ਇੱਕ ਗੁਜ਼ਾਰਿਸ਼ ਕੀਤੀ ਗਈ ਹੈ। ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਕਿਸ ਤਰੀਕੇ ਦੇ ਨਾਲ ਜਿਸ ਜਿਹੜੀਆਂ ਅਪੀਲਾਂ ਨੇ ਉਹਨਾਂ ਨੂੰ ਮੁੱਖ ਰੱਖਦਿਆਂ ਹੋਇਆਂ ਜੋ ਜਿਹੜੀਆਂ ਗੱਲਬਾਤ ਕੀਤੀ ਗਈ ਹੈ ਉਸ ਸੰਬੰਧੀ ਮਾਨ ਸਰਕਾਰ ਦਾ ਰੁਖ ਕੀ ਹੋਵੇਗਾ। ਭਵਿੱਖ ਦੇ ਵਿੱਚ ਵੀ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।